ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਕੁਛ ਖਬਰਾਂ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੀ ਤੋਂ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨੇ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਸਤਨਾਮ ਸਿੰਘ ਬੇਕਰਸਫੀਲਡ ਤੋਂ, ਬਹਾਦਰ ਸਿੰਘ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ। ਬਹੁਤ ਬਹੁਤ ਧੰਨਵਾਦੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਕੱਲ੍ਹ ਹੋਊਗੀ। ਬਿਲਕੁਲ ਜੀ, ਇਹ ਮੀਟਿੰਗ ਐਕਚੁਅਲੀ ਕੱਲ੍ਹ ਰੱਖੀ ਗਈ ਸੀ ਇੱਥੋਂ ਮੁਤਾਬਕ, ਔਰ ਇਹ ਅਚਾਨਕ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਗਈ ਮੀਟਿੰਗ। ਕਿਹਾ ਇਹ ਜਾ ਰਿਹਾ ਜੀ ਕਿ ਹੁਣ ਇਹ 24 ਤਰੀਕ ਨੂੰ ਭਲਕੇ ਜਿਹੜੀ ਹੈ ਜੀ ਮੀਟਿੰਗ ਹੋਊਗੀ, ਕਿਉਂਕਿ ਕੱਲ੍ਹ ਨੂੰ ਵਿਧਾਨ ਸਭਾ ਦਾ ਸੈਸ਼ਨ ਕਾਗਜ਼ੀ ਜਿਹੜਾ ਜੀ ਉਹ ਕੱਲ੍ਹ ਨੂੰ ਸ਼ੁਰੂ ਹੋਣਾ, ਦੁਪਹਿਰੇ ਹੋਊਗਾ ਸ਼ੁਰੂ, ਔਰ ਦੁਪਹਿਰੇ ਮੁੜ ਕੇ ਜਿਹੜਾ ਜੀ ਸ਼ਰਧਾਂਜਲੀਆਂ ਦੇ ਕੇ ਉਠਾ ਦਿੱਤਾ ਜਾਊਗਾ। ਸ਼ੁੱਕਰਵਾਰ ਛੁੱਟੀ, ਐਤਵਾਰ ਛੁੱਟੀ, ਸੋਮਵਾਰ ਤੇ ਮੰਗਲਵਾਰ 2 ਦਿਨਾਂ ਸੈਸ਼ਨ ਹੋਊਗਾ। ਇਹ ਵੀ ਕਨਸੂਆਂ ਆ ਰਹੀਆਂ ਨੇ ਕਿ ਇਹ ਸੈਸ਼ਨ ਵੱਧ ਸਕਦਾ ਅੱਗੇ। ਅੱਜ ਇਹਦਾ ਐਕਚੁਅਲੀ ਫੈਸਲਾ ਹੋਊਗਾ। ਚਾਂਸਸ ਬਹੁਤ ਘੱਟ ਨੇ ਵੈਸੇ ਵਧਣ ਦੇ। ਲੱਕੀ ਇਹਦੇ ਉੱਤੇ ਕੀ ਹੁੰਦਾ, ਪਰ ਜਿਹੜਾ ਆਮ ਆਦਮੀ ਪਾਰਟੀ ਹੈ ਜੀ ਉਹਦਾ ਹੋਮਵਰਕ ਕਿੰਨਾ ਕੁ ਹੋ ਸਕਦਾ ਇਸ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਦੇ ਉੱਤੇ ਇਹ ਫੋਕਸ ਰਹਿਣਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ, ਉਹਦਾ ਅੰਦਾਜ਼ਾ ਇੱਥੋਂ ਹੀ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ ਕਿ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਰੱਖੀ ਗਈ ਸੀ ਉਹਨੂੰ ਅਚਾਨਕ ਜਿਹੜਾ ਜੀ ਉਹ ਰੱਦ ਕਰ ਦਿੱਤਾ ਗਿਆ, ਕਿਉਂਕਿ ਕੰਵਰ ਸੰਧੂ ਹੋਰਾਂ ਨੇ ਗੱਲ ਕਹੀ ਸੀ ਕਿ ਜਾਣ ਬੁੱਝ ਕੇ ਮੀਟਿੰਗ ਰੱਖੀ ਗਈ ਆ। ਅਸੀਂ ਉਹ ਕਹਿੰਦੇ ਕਿ ਕੋਟਕਪੂਰੇ ਮੀਟਿੰਗ ਰੱਖੀ ਆ, ਉਹਦੇ ਬਰਾਬਰ ਦੇ ਉੱਤੇ ਮੀਟਿੰਗ ਰੱਖੀ ਆ। ਹੁਣ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਮੌਕਾ ਦੇਣ ਦੇ ਵਾਸਤੇ ਬਾਗੀ ਧੜੇ ਨੂੰ ਜਿਹੜਾ ਇਹਨੂੰ ਅੱਗੇ ਪਾਇਆ ਗਿਆ, ਔਰ ਕੱਲ੍ਹ ਨੂੰ ਇਹ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਸਵਾਲ ਇਹ ਹੈ ਕਿ ਕੱਲ੍ਹ ਦੀ ਮੀਟਿੰਗ ਦੇ ਵਿੱਚ ਬਾਗੀ ਧੜਾ ਆਉਂਦਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਉਹ ਨਹੀਂ ਆਉਂਦਾ ਤੇ ਜਿਹੜੇ ਬਾਕੀ ਨੇ ਇਹਨਾਂ ਨੇ ਉਹਦੇ ਉੱਤੇ ਜਿਹੜਾ ਜੀ ਉਹ ਕੀ ਕੰਮ ਕੀਤਾ, ਕਿਵੇਂ ਇਹਨਾਂ ਨੇ ਜਿਹੜਾ ਜੀ ਉਹ ਉਠਾਉਣਾ, ਇਹ ਕੁਛ ਵੱਡੇ ਜਿਹੜੇ ਉਹ ਸਵਾਲ ਨੇ। ਕੁਝ ਵੈਸੇ ਜਿਹੜਾ ਬਾਗੀ ਧੜਾ ਜੀ ਉਹਦੇ ਆਉਣ ਦੇ ਚਾਂਸਸ ਬਹੁਤ ਘੱਟ ਨੇ। ਕੱਲ੍ਹ ਵਾਲੀ ਜਿਹੜੀ ਉਹਨਾਂ ਨੇ ਮੀਟਿੰਗ ਲਾਈ ਹੈ ਕੋਟਕਪੂਰੇ ਦੇ ਵਿੱਚ, ਉੱਥੇ ਜਿਹੜੇ ਉਹਨਾਂ ਦੇ ਸਾਈਨ ਵਗੈਰਾ ਸੀ ਜੀ, ਉਹਦੇ ਵਿੱਚੋਂ ਸਾਰੇ ਜਿਹੜੀ ਲੀਡਰਸ਼ਿਪ ਹੈ ਉਹਦੀਆਂ ਫੋਟੋਆਂ ਜਿਹੜੀ ਹਾਈ ਕਮਾਂਡ ਦੀਆਂ ਪਹਿਲਾਂ ਲਾਉਂਦੇ ਸੀ ਉਹ ਗਾਇਬ ਕਰ ਦਿੱਤੀਆਂ ਗਈਆਂ। ਉੱਥੇ ਜਿਹੜਾ ਪੱਗ ਦਾ ਰੰਗ ਹੈ ਜੀ ਉਹ ਬਦਲ ਦਿੱਤਾ ਗਿਆ। ਪਹਿਲਾਂ ਪੀਲੀ ਪੱਗ ਜਿਹੜੇ ਬੰਨ੍ਹਦੇ ਸੀ ਉਹਨਾਂ ਸਾਰਿਆਂ ਨੂੰ ਹਰੀਆਂ ਪੱਗਾਂ ਜਿਹੜੀਆਂ ਜੀ ਉਹ ਦੇ ਦਿੱਤੀਆਂ ਗਈਆਂ ਨੇ ਕਿ ਹਰੀਆਂ ਪੱਗਾਂ ਜਿਹੜੀਆਂ ਅੱਗੋਂ ਬੰਨਣਗੇ, ਜਿਹਨੂੰ ਸੰਭਾਵੀ ਰੂਪ ਦੇ ਵਿੱਚ ਨਵੀਂ ਬਣਨ ਵਾਲੀ ਜਿਹੜੀ ਉਹਨਾਂ ਦੀ ਪਾਰਟੀ ਹੈ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਦੀ, ਉਹਦੇ ਰੂਪ ਦੇ ਵਿੱਚ ਇਹਨੂੰ ਉਹਨਾਂ ਦਾ ਰੰਗ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਬਾਕੀ ਜਿਹੜਾ ਜੀ ਉਹ ਸਮਾਂ ਦੱਸੂਗਾ। ਇੰਨਾ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਚਾਲੇ ਪਿਆ ਹੋਇਆ ਇਹ ਜਿਹੜਾ ਖਲਾਰਾ ਉਹ ਜਿਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਉਹ ਬਿਲਕੁਲ ਕਲੀਅਰ ਤੇ ਸਪਸ਼ਟ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਹੈ ਕਾਂਗਰਸ, ਤੇ ਜਿਹਦੇ ਉੱਤੇ ਕਮਿਸ਼ਨ ਦੀ ਰਿਪੋਰਟ ਦੀਆਂ ਉਂਗਲਾਂ ਉੱਠ ਰਹੀਆਂ ਨੇ ਅਕਾਲੀ ਦਲ ਦੇ ਉੱਤੇ, ਉਹਨਾਂ ਨੂੰ ਕੋਈ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਜੀ, ਵੈਸੇ ਵੀ ਉਹ ਕੋਈ ਨਾ ਕੋਈ ਹੋਰ ਨਵੀਆਂ ਖਬਰਾਂ ਕੱਢਣ ਦੇ ਚਾਂਸ ਲੱਭ ਰਹੇ ਨੇ। ਤੇ ਅੱਗੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹਨੇ ਕਰਤਾਰਪੁਰ ਲਾਂਘੇ ਲਈ ਚਿੱਠੀ ਲਿਖੀ ਸੁਸ਼ਮਾ ਸਵਰਾਜ ਨੂੰ। ਬਿਲਕੁਲ ਇਹ ਮਸਲਾ ਐਕਚੁਅਲੀ ਕਾਫੀ ਵੱਡਾ ਉੱਭਰ ਆਇਆ ਜੀ, ਔਰ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪਾਕਿਸਤਾਨ ਦੀ ਫੇਰੀ, ਜਿੱਥੇ ਉਹ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਗਏ, ਹੁਣ ਇਹ ਮਸਲਾ ਜਿਹੜਾ ਉਹ ਇਸ ਵੇਲੇ ਵੱਡਾ ਇਸ਼ੂ ਜਿਹੜਾ ਜੀ ਉਹ ਬਣਾ ਦਿੱਤਾ। ਤੇ ਇਹਦਾ ਕ੍ਰੈਡਿਟ ਜ਼ਰੂਰ ਦੇਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿ ਉਹਨਾਂ ਨੇ ਇਹ ਮਸਲਾ ਉਭਾਰ ਦਿੱਤਾ ਜਿਹੜਾ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ ਸੀਗਾ, ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਸੈਂਸਿਟਿਵ ਜਿਹੜੀ ਜੀ ਉਹ ਗੱਲ ਹੈ, ਬਹੁਤ ਜ਼ਿਆਦਾ ਭਾਵੁਕਤਾ ਦੇ ਨਾਲ ਜੁੜੀ ਹੋਈ ਇਹ ਗੱਲ ਹੈ ਸਿੱਖ ਭਾਈਚਾਰੇ ਦੇ ਖਾਸ ਤੌਰ ਦੇ ਉੱਤੇ, ਕਿਉਂਕਿ ਜਿਹੜੀ ਅਰਦਾਸ ਭਾਈਚਾਰਾ ਕਰਦਾ ਹੈ ਕਿ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦੀਦਾਰ ਜਿਹੜੇ ਜੀ ਜਾਂ ਸੇਵਾ ਸੰਭਾਲ ਵਾਲੀ ਜਿਹੜੀ ਗੱਲ ਕਰਦਾ, ਇਹ ਉਹਦਾ ਪਾਰਟ ਹੈ ਇੱਕ, ਜਿਹਦੇ ਕਰਕੇ ਇਹਦਾ ਕੋਈ ਵਿਰੋਧਤਾ ਨਹੀਂ ਜਿਹੜੀ ਜੀ ਉਹ ਕਰ ਸਕਦਾ। ਜਿਹੜਾ ਵੀ ਆਗੂ ਜਾਂ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਇਹਦੀ ਵਿਰੋਧਤਾ ਜਿਹੜੀ ਉਹ ਕਰੂਗੀ ਉਹਨੂੰ ਜਿਹੜਾ ਸ਼ਿਕਾਰ ਹੋਣਾ ਪੈ ਸਕਦਾ ਆਮ ਲੋਕਾਂ ਦਾ।
ਇਹਦੇ ਕਰਕੇ ਹੁਣ ਤੁਸੀਂ ਕਹਿ ਲਓ ਕਿ ਇੱਕ ਪਾਸੇ ਜਿਹੜੇ ਹੈ ਨੇ ਜੀ ਨਵਜੋਤ ਸਿੰਘ ਸਿੱਧੂ ਹੋਰੀ, ਉਹਨਾਂ ਨੂੰ ਥਾਂ ਸਿਰ ਕਰਨ ਦੇ ਯਤਨਾਂ ਦੇ ਵਿੱਚ ਹੈ ਕਾਂਗਰਸ, ਤੇ ਕਾਂਗਰਸ ਵਿੱਚ ਇੱਕ ਧੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਜਿਹੜਾ ਉਹ ਕਹਿੰਦੇ ਰਹੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹਮੇਸ਼ਾ ਕਿ ਉਹ ਕਿਤੇ ਨੇੜੇ ਨਾ ਆ ਜਾਣ ਮੁੱਖ ਮੰਤਰੀ ਹੋਰਾਂ ਦੇ, ਜਿਹਦੇ ਕਰਕੇ ਉਹ ਕੁਛ ਨਾ ਕੁਛ ਜਿਹੜਾ ਜੀ ਇੱਦਾਂ ਦਾ ਕਰਦੇ ਰਹਿੰਦੇ ਆ, ਇੱਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕਰਦੇ ਰਹਿੰਦੇ ਆ। ਹੁਣ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਵੀ ਇਸ ਮਸਲੇ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਿਹੜਾ ਗੁਰਪੁਰਬ ਆਲਿਆ, ਇਸ ਮੌਕੇ ਤੇ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਵਿੱਚ ਸਥਿਤ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਦੇ ਵਾਸਤੇ ਇਹ ਲਾਂਘੇ ਦੇ ਵਾਸਤੇ ਚਿੱਠੀ ਜਿਹੜੀ ਹੈ ਜੀ ਉਹ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੀ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਨੇ ਜੀ ਉਹ ਨਿੱਜੀ ਤੌਰ ਦੇ ਉੱਤੇ ਦਖਲ ਇਹਦੇ ਵਿੱਚ ਦੇਣ, ਔਰ ਕੇਂਦਰੀ ਮੰਤਰੀ ਨੂੰ ਲਿਖੀ ਇਸ ਚਿੱਠੀ ਦੇ ਵਿੱਚ ਮੁੱਖ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਇਹ ਮਾਮਲਾ ਆਪਣੇ ਪਾਕਿਸਤਾਨੀ ਹਮਰੁਤਬਾ ਦੇ ਕੋਲੇ ਉਠਾਉਣ, ਤੇ ਜਿਹੜੇ ਗੁਰਪੁਰਬ ਸੰਬੰਧੀ ਸਮਾਰੋਹ ਨੇ ਇਸ ਮੌਕੇ ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਸਾਹਿਬ ਤੱਕ ਗਲਿਆਰਾ ਖਲਵਾਉਣ, ਤਾਂ ਕਿ ਸ਼ਰਧਾਲੂ ਜਿਹੜੇ ਆ ਜੀ ਉਹ ਕਰਤਾਰਪੁਰ ਦੇ ਵਿੱਚ ਜਾ ਕੇ ਮੱਥਾ ਜਿਹੜਾ ਜੀ ਇਹ ਟੇਕ ਸਕਣ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 550ਵਾਂ ਸਾਲਾ ਜਿਹੜਾ ਗੁਰਪੁਰਬ ਹੈ ਉਹ ਨਵੰਬਰ 19 ਦੇ ਵਿੱਚ ਮਨਾਇਆ ਜਾਣਾ ਹੈ, ਔਰ ਕਰਤਾਰਪੁਰ ਦੇ ਗੁਰਦੁਆਰੇ ਤੱਕ ਜਿਹੜੀ ਪਹੁੰਚ ਹੈ ਉਹ ਯਕੀਨੀ ਹੋ ਸਕੇ, ਇਹਦੇ ਵਾਸਤੇ ਸੁਸ਼ਮਾ ਸਵਰਾਜ ਦਖਲ ਦੇਣ। ਹੁਣ ਸੁਸ਼ਮਾ ਸਵਰਾਜ ਵੀ ਦਖਲ ਦਿੰਦੇ ਆ ਜਾਂ ਨਹੀਂ, ਕਿਉਂਕਿ ਭਾਰਤ ਤੇ ਪਾਕਿਸਤਾਨ ਦੀ ਗੱਲਬਾਤ ਹਰ ਲੈਵਲ ਦੀ ਤਕਰੀਬਨ ਹਾਲ ਦੀ ਘੜੀ ਤਾਂ ਜਿਹੜੀ ਹੈ ਜੀ ਉਹ ਬੰਦ ਹੈ। ਜੇ ਸ਼ੁਰੂ ਹੁੰਦੀ ਆ ਤੇ ਤਾਂ ਇਹ ਮਸਲਾ ਜਿਹੜਾ ਜੀ ਉਹ ਉੱਠ ਸਕੂਗਾ, ਅਦਰਵਾਈਜ਼ ਨਹੀਂ। ਬਿਲਕੁਲ ਜੀ, ਸਿੱਖਾਂ ਦਾ ਮਸਲਾ ਸ਼ਾਇਦ ਉੱਠੇ ਜਾਂ ਨਾ ਉੱਠੇ ਇਹ ਨਹੀਂ ਕਹਿ ਸਕਦੇ। ਅੱਗੇ ਪੁਲਿਸ ਮੁਖੀ ਲਾਉਣ ਦੀ ਜੇ ਗੱਲ ਕਰੀਏ, ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਕਵਰ ਕਰ ਚੁੱਕੇ ਹਾਂ ਇਹਨਾਂ ਚੀਜ਼ਾਂ ਨੂੰ, ਉਸ ਦੇ ਲਈ ਪੰਜਾਬ ਸਰਕਾਰ ਪੁਲਿਸ ਐਕਟ ਦੇ ਵਿੱਚ ਸੋਧ ਕਰਨ ਜਾ ਰਹੀ। ਐਕਚੁਅਲੀ ਜੀ ਖੀਰ ਬਣ ਗਿਆ ਸੂਬਿਆਂ ਦੇ ਵਾਸਤੇ, ਕਿਉਂਕਿ ਅਕਸਰ ਜਿਹਦੀ ਵੀ ਸਰਕਾਰ ਹੁੰਦੀ ਆ ਉਹ ਫਿਰ ਆਪਣਾ ਪੁਲਿਸ ਮੁਖੀ ਜਿਹੜਾ ਜੀ ਉਹ ਲਾਉਂਦਾ। ਇਹ ਪਹਿਲੀ ਵਾਰੀ ਹੋਇਆ ਵੈਸੇ ਪੰਜਾਬ ਦੇ ਵਿੱਚ ਕਿ ਸਰਕਾਰ ਬਦਲੀ ਤੇ ਇਹਨਾਂ ਨੇ ਪੁਲਿਸ ਮੁਖੀ ਨਹੀਂ ਬਦਲਿਆ, ਨਹੀਂ ਤਾਂ ਅਕਸਰ ਆਉਂਦਿਆਂ ਸਾਰ ਪਹਿਲਾਂ ਜਿਹੜਾ ਜੀ ਉਹ ਪੁਲਿਸ ਮੁਖੀ ਬਦਲਿਆ ਜਾਂਦਾ ਤੇ ਫਿਰ ਉਦੋਂ ਆਪਣਾ ਮਨਪਸੰਦ ਜਿਹੜਾ ਜੀ ਉਹ ਪੁਲਿਸ ਮੁਖੀ ਲਾਇਆ ਜਾਂਦਾ। ਤੇ ਬਹੁਤੀ ਵਾਰੀ ਸੂਬਿਆਂ ਨੂੰ ਜਾਂ ਪੰਜਾਬ ਨੂੰ ਤਾਂ ਕਈ ਵਾਰੀ ਜਿਹੜਾ ਜੀ ਉਹ ਪਿਆ ਉਹਦਾ ਬੋਝ ਵੀ ਝੱਲਣਾ ਪੈਂਦਾ ਹੈ, ਕਿਉਂਕਿ ਜੇ ਹੇਠੋਂ ਲਿਆਂਦਾ ਜੀ ਉਹ ਤਰੱਕੀ ਦੇ ਕੇ ਤਾਂ ਜਿਹੜੇ ਉਹਦੇ ਤੋਂ ਮੂਹਰੇ ਆ ਉਹਨਾਂ ਨੂੰ ਵੀ ਤਰੱਕੀ ਜਿਹੜੀ ਹੈ ਜੀ ਉਹ ਟੈਕਨੀਕਲੀ ਦੇਣੀ ਪੈਂਦੀ ਹੈ, ਤੇ ਉਹ ਸਾਰਾ ਬੋਝ ਖਜ਼ਾਨੇ ਦੇ ਉੱਤੇ ਜਿਹੜਾ ਉਹ ਪੈਂਦਾ। ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇਹ ਜਿਹੜਾ ਕਰਤਾ ਸੀਗਾ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੋਲ 3 ਨਾਮ ਜਿਹੜਾ ਜੀ ਉਹ ਸੂਬੇ ਭੇਜਣ, ਸੂਬਾ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਇਹ ਨਿਯੁਕਤੀ ਨਾ ਕਰੇ। ਹੁਣ ਜਿਹੜਾ ਜੀ ਕਿਉਂਕਿ ਕਿਹਾ ਜਾ ਰਿਹਾ ਕਿ ਰਿਵਿਊ ਪਟੀਸ਼ਨ ਪਾਈ ਜਾਣੀ ਆ, ਪਾਈ ਤਾਂ ਨਹੀਂ ਗਈ ਅਜੇ, ਜਿਹੜਾ ਜੀ ਪਾਈ ਜਾਊਗੀ ਇਹ ਜਿਹੜਾ ਵੀ ਕਿਹਾ ਜਾ ਰਿਹਾ। ਪਰ ਉਦੋਂ ਪਹਿਲਾਂ ਹੁਣ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਜਿਹੜੀ ਅੱਜ ਵਜ਼ਾਰਤ ਦੀ ਹੋ ਰਹੀ ਮੀਟਿੰਗ ਆ ਉਹਦੇ ਵਿੱਚ ਪੁਲਿਸ ਐਕਟ ਦੇ ਵਿੱਚ ਸੋਧ ਬਿੱਲ ਦੇ ਉੱਤੇ ਮੋਹਰ ਲਾਉਣ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਰਹੀ ਆ। ਇਹਦੇ ਨਾਲ ਮੁਲਾਜ਼ਮਾਂ ਦੇ ਅਦਾਲਤੀ ਕੇਸਾਂ ਨੂੰ ਘਟਾਉਣ ਵਾਸਤੇ ਲਿਟੀਗੇਸ਼ਨ ਜਿਹੜੀ ਪਾਲਿਸੀ ਆ ਉਹਨੂੰ ਪ੍ਰਵਾਨਗੀ ਦਿੱਤੀ ਜਾਊਗੀ। ਪੰਜਾਬ ਸਰਕਾਰ ਪੁਲਿਸ ਐਕਟ ਦੇ ਵਿੱਚ ਸੋਧ ਲਈ ਬਿੱਲ ਲਿਆ ਰਹੀ ਆ ਤਾਂ ਕਿ ਉਹਨੂੰ ਸੁਪਰੀਮ ਕੋਰਟ ਦੇ ਵੱਲੋਂ ਕੁਝ ਸਮਾਂ ਪਹਿਲਾਂ ਦਿੱਤੇ ਫੈਸਲੇ ਦੇ ਮੁਤਾਬਕ 3 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ UPSC ਦੇ ਕੋਲੇ ਨਾ ਭੇਜਣਾ ਪਵੇ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜਾ ਜੀ ਉਹ ਪਟੀਸ਼ਨ ਵੀ ਦਾਇਰ ਕਰਨ ਦੀ ਗੱਲ ਜਿਹੜੀ ਉਹ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੋਊਗਾ ਕਿ ਜੇ ਪੁਲਿਸ ਐਕਟ ਦੇ ਵਿੱਚ ਉਹ ਸੋਧ ਕਰਦੀ ਆ ਕੀ ਉਹ ਜਿਹੜਾ ਦੀ ਵਰਕ ਕਰੂਗਾ, ਕੀ ਇਹਨੂੰ ਜਿਹੜਾ ਦੀ ਉਹ ਕੰਟੈਂਪਟ ਆਫ ਕੋਰਟ ਦੇ ਵਿੱਚ ਨਹੀਂ ਲਿਆ ਜਾਊਗਾ, ਕਿਉਂਕਿ ਇਹਦੇ ਨਾਲ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਇਹ ਵੀ ਕਹਿ ਸਕਦੀ ਹੈ ਕਿ ਉਹਦਾ ਜਿਹੜਾ ਫੈਸਲਾ ਸੀਗਾ ਉਹਨੂੰ ਉਲੱਦਣ ਦੀ ਇਹ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਆ। ਪੰਜਾਬ ਸਰਕਾਰ ਐਕਟ ਦੇ ਵਿੱਚ ਸੋਧ ਕਰਕੇ ਪੰਜਾਬ ਪੁਲਿਸ ਸਿਕਿਉਰਿਟੀ ਕਮਿਸ਼ਨ ਬਣਾਊਗੀ ਜਿਹਦੇ ਕੋਲੇ ਪੁਲਿਸ ਮੁਖੀ ਲਾਉਣ ਦਾ ਅਧਿਕਾਰ ਹੋਊਗਾ, ਔਰ ਇਹ ਢੰਗ ਤਰੀਕਾ ਹੋਰ ਰਾਜ ਸਰਕਾਰਾਂ ਵੀ ਜਿਹੜੀਆਂ ਜੀ ਉਹ ਅਪਣਾ ਰਹੀਆਂ ਨੇ, ਔਰ ਦੂਜੇ ਸੂਬਿਆਂ ਦੀ ਤਰਫ ਦੇ ਉੱਤੇ ਐਕਟ ਦੇ ਵਿੱਚ ਸੋਧ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਿੰਨਾ ਵਰਕ ਕਰੂਗਾ ਜੀ ਇਹ ਆਉਣ ਵਾਲਾ ਸਮਾਂ ਦੱਸੂਗਾ। ਸਤੰਬਰ ਮਹੀਨੇ ਦੇ ਵਿੱਚ ਨੂੰ ਮੌਜੂਦਾ ਪੁਲਿਸ ਮੁਖੀ ਸੁਰੇਸ਼ ਅਰੋੜਾ ਹੋਰੀ ਰਿਟਾਇਰ ਹੋ ਰਹੇ ਨੇ। ਅੰਦਰ ਖਾਤੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਵੇ, ਪਰ ਪੁਲਿਸ ਦੇ ਅੰਦਰ ਸੀਨੀਅਰ ਅਫਸਰਾਂ ਦੇ ਵਿੱਚ ਤੇ ਕਾਂਗਰਸ ਦੇ ਅੰਦਰ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਹੈ ਕਿ ਉਹਨਾਂ ਨੂੰ ਐਕਸਟੈਂਸ਼ਨ ਨਾ ਦਿੱਤੀ ਜਾਵੇ, ਕਿਉਂਕਿ ਜਿਹੜੇ ਕੁਝ ਕਾਂਗਰਸੀ ਨੇ ਉਹ ਜਿਹੜੇ ਜੀ ਇਸ ਗੱਲ ਤੋਂ ਔਖੇ ਨੇ ਕਿ ਪਹਿਲਾਂ ਕਿਉਂ ਪੁਲਿਸ ਮੁਖੀ ਬਦਲਿਆ ਗਿਆ ਤੇ ਅੱਗੋਂ ਐਕਸਟੈਂਸ਼ਨ ਵਾਲੀ ਗੱਲ ਜਿਹੜੀ ਹੈ ਜੀ ਉਹ ਉਹਨਾਂ ਦੇ ਹਲਕ ਤੋਂ ਹੇਠਾਂ ਨਹੀਂ ਉਤਰ ਰਹੀ। ਜੀ
ਤੇ ਅੱਗੇ ਆਪਾਂ ਐਚਐਸ ਫੂਲਕਾ ਦੀ ਜੇ ਗੱਲ ਕਰੀਏ ਤਾਂ ਉਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ 100 ਸਰਕਾਰੀ ਸਕੂਲਾਂ ਦੇ ਜਿਹੜੇ ਰੂਮ ਹੈਗੇ ਆ ਉਹਨਾਂ ਨੂੰ ਸਮਾਰਟ ਰੂਮ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਉਹਦੀ ਐਚਐਸ ਫੂਲਕਾ ਹੁਰੀ ਕਹਿੰਦੇ ਆ ਜੀ ਕਿ ਉਹਨਾਂ ਨੇ ਆਪਣੇ ਹਲਕੇ ਦਾਖੇ ਦੇ ਵਿੱਚ ਜਿਹੜਾ ਜੀ ਇਹ ਕੰਮ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਕਿਹਾ ਕਿ 90 ਸਰਕਾਰੀ ਪ੍ਰਾਇਮਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਸਮਾਰਟ ਬਣਾਏ ਜਾ ਚੁੱਕੇ ਨੇ। ਫੂਲਕਾ ਸਾਹਿਬ ਦੇ ਅਨੁਸਾਰ ਇਹਨਾਂ ਦੇ ਚੰਗੇ ਸਿੱਟੇ ਜਿਹੜੇ ਆ ਜੀ ਨਿਕਲੇ ਆ। ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਿਆ, ਬੱਚਿਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋਇਆ ਔਰ ਹੁਣ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਜੀ ਇਹਨੂੰ ਇਸ ਸਕੀਮ ਨੂੰ ਉਹ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਵੀ ਲੈ ਕੇ ਜਿਹੜਾ ਜੀ ਉਹ ਜਾ ਰਹੇ ਆ ਔਰ 100 ਸਕੂਲ ਨੇ ਸਰਹੱਦੀ ਖੇਤਰ ਦੇ ਸਰਕਾਰੀ ਜਿਹੜੇ ਪ੍ਰਾਇਮਰੀ ਸਕੂਲ ਜਿਨ੍ਹਾਂ ਦੇ ਵਿੱਚ ਇਹ ਸਮਾਰਟ ਕਲਾਸ ਯੋਜਨਾ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਆ। ਫਿਰੋਜ਼ਪੁਰ ਦੇ ਪਿੰਡ ਅਸਲ ਤੇ ਲੇਲੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਇੱਥੋਂ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਦੱਸਿਆ ਜਾ ਰਿਹਾ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਗੁਰਦਾਸਪੁਰ ਦੇ 100 ਸਕੂਲ ਜਿਹੜੇ ਇਹਦੇ ਵਾਸਤੇ ਚੁਣੇ ਗਏ ਆ। ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ 30 ਸਕੂਲ ਸਮਾਰਟ ਕਲਾਸਰੂਮ ਬਣਾਏ ਜਾਣਗੇ। ਤਰਨਤਾਰਨ ਡਿਸਟ੍ਰਿਕਟ ਦੇ ਵਿੱਚ 10 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਰਟ ਕਲਾਸਰੂਮ ਜਿਹੜੇ ਆ ਜੀ ਉਹ ਬਣਾਏ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇਸੇ ਯੋਜਨਾ ਦੇ ਤਹਿਤ ਡੇਟਾਵਿੰਡ ਕੰਪਨੀ ਦੇ ਸਹਿਯੋਗ ਦੇ ਨਾਲ ਸਿਰਫ 18,000 ਰੁਪਏ ਦੇ ਵਿੱਚ ਇੱਕ ਲੈਪਟਾਪ ਤਿਆਰ ਕੀਤਾ ਗਿਆ ਜਿਹਦੇ ਵਿੱਚ 1ਵੀਂ ਤੋਂ 5ਵੀਂ ਜਮਾਤ ਤੱਕ ਸਮਾਰਟ ਕਲਾਸ ਦਾ ਜਿਹੜਾ ਜੀ ਉਹ ਸ਼ਾਮਲ ਹੈ। ਇਹ ਪ੍ਰਵਾਸੀ ਭਾਰਤੀਆਂ ਦੇ, ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਜੀ ਐਚਐਸ ਫੂਲਕਾ ਹੋਰੀ ਇਸ ਸਕੀਮ ਨੂੰ ਅੱਗੇ ਵਧਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਮੋਬਾਈਲ ਡਿਸਪੈਂਸਰੀ ਯੋਜਨਾ ਵੀ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਆ ਜਿਹਦੇ ਤਹਿਤ 20 ਪਿੰਡਾਂ ਦੀ ਚੋਣ ਜਿਹੜੀ ਆ ਉਹਨਾਂ ਨੇ ਆਪਣੇ ਹਲਕੇ ਦਾਖਾ ਦੇ ਵਿੱਚ ਸ਼ੁਰੂ ਜਿਹੜੀ ਆ ਉਹ ਕੀਤੀ ਆ। ਤੋ ਇਹ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੇ ਸਰਹੱਦੀ ਖੇਤਰ ਵੱਲ ਨੂੰ ਵਧਾਉਣਾ ਜੀ ਸਮਾਰਟ ਕਲਾਸਰੂਮ। ਵੈਸੇ ਤਾਂ ਜੇ ਚੰਗੀ ਗੱਲ ਆ ਪਰ ਜੇ ਵੋਟਾਂ ਕਰਕੇ ਕਰਦੇ ਆ ਤਾਂ ਉਹ ਮੇਰੇ ਖਿਆਲ 'ਚ ਨਹੀਂ ਗੱਲ ਚੰਗੀ ਹੋਊਗੀ ਕਿਉਂਕਿ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਜਾਣਦੇ ਆ। ਅੱਗੇ ਆਪਾਂ ਹਿੰਮਤ ਦੇ ਮੁਕਰਨ ਦੀ ਜੇ ਗੱਲ ਕਰੀਏ ਤਾਂ ਇਹ ਜਿਹੜਾ ਮਾਮਲਾ ਆ ਪੰਥਕ ਸਭਾ ਦੇ ਵਿੱਚ ਵੀ ਭਖਿਆ। ਇਸ ਵੇਲੇ ਬਹੁਤ ਵੱਡਾ ਜਿਹੜਾ ਜੀ ਇਹ ਮਾਮਲਾ ਭਖਿਆ ਹੈ ਜਿੱਥੇ ਅਕਾਲੀ ਦਲ ਨੂੰ ਹਿੰਮਤ ਸਿੰਘ ਦੇ ਬਿਆਨੋਂ ਮੁਕਰਨ ਤੇ ਗੁਰਮੁਖ ਸਿੰਘ ਦੇ ਦੁਬਾਰਾ ਜਿਹੜਾ ਜੀ ਲੱਗਣ ਨੇ ਇਹਨੇ ਢਾਲ ਜਿਹੜੀ ਆ ਉਹ ਪ੍ਰਦਾਨ ਕੀਤੀ ਹੈ। ਅਕਾਲੀ ਦਲ ਜਿਹੜਾ ਜੀ ਉਹ ਢਾਲ ਦੇ ਰੂਪ ਦੇ ਵਿੱਚ ਵਰਤ ਰਿਹਾ ਇਹਨੂੰ ਹਿੰਮਤ ਸਿੰਘ ਦੇ ਬਿਆਨਾਂ ਨੂੰ ਮੁਕਰਨ ਤੋਂ। ਹਾਲਾਂਕਿ ਜਿਹੜਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਕਮਿਸ਼ਨ ਹੈ ਉਹਨੇ ਇਹ ਜਿਹੜੇ ਪੰਜਾਬੀ ਦੇ ਵਿੱਚ ਇਹਨੇ ਬਿਆਨ ਜਿਹੜੇ ਸਾਈਨ ਕਰਕੇ ਦੇ ਕੇ ਗਿਆ ਸੀ ਉਹ ਜਾਰੀ ਕਰਤੇ, ਉਹਦੇ ਨਾਲ ਇਹਦਾ ਝੂਠ ਤਾਂ ਸਾਬਤ ਹੋ ਗਿਆ। ਕੱਲ ਇੱਕ ਜਿਹੜਾ ਹਿੰਮਤ ਸਿੰਘ ਸੀਗਾ ਜੀ ਉਹਦਾ ਬਿਆਨ ਹੋਰ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਜੇ ਉਹਨੂੰ ਤੁਸੀਂ ਵੀਡੀਓ ਨੂੰ ਦੇਖੋ, ਈਵਨ ਧਿਆਨ ਨਾਲ ਦੇਖਣ ਦੀ ਵੀ ਨਹੀਂ ਲੋੜ, ਰੂਟੀਨ ਦੇ ਵਿੱਚ ਵੀ ਦੇਖੋ ਤੇ ਉਹਦੇ ਸਾਹਮਣੇ ਲਿਖਿਆ ਹੋਇਆ ਕਿਸੇ ਜਗ੍ਹਾ ਉੱਤੇ ਜਿਹੜਾ ਉਹ ਲਿਖਿਆ ਹੋਇਆ ਪੜ੍ਹ ਰਿਹਾ ਡਰਿਆ ਹੋਇਆ, ਉਹਦੇ ਵਿੱਚੋਂ ਉਹਦਾ ਡਰ ਬਿਲਕੁਲ ਕਲੀਅਰ ਜਿਹੜਾ ਜੀ ਉਹ ਦਿਖ ਰਿਹਾ। ਜਦੋਂ ਉਹ ਸੋਸ਼ਲ ਮੀਡੀਆ ਤੇ ਪਹਿਲਾਂ ਆਇਆ ਸੀਗਾ, ਜਦੋਂ ਉਹਨੇ ਇਸ ਕਮਿਸ਼ਨ ਦੇ ਕੋਲ ਬਿਆਨ ਦਰਜ ਕਰਾਏ ਸੀ, ਉਹ ਬਿਆਨ ਦੇਖ ਲੈਣਾ, ਉਹਦੇ ਵਿੱਚ ਉਹਦੇ ਜਿਹੜਾ ਜੀ ਉਹਦੇ ਤੁਸੀਂ ਕਹ ਲਓ ਕਿ ਪੂਰੇ ਹੌਸਲੇ ਨਾਲ ਬੋਲ ਰਿਹਾ। ਹੁਣ ਹਿੰਮਤ ਜਿਹੜੀ ਹੈ ਜੀ ਉਹ ਜਵਾਬ ਦਿੱਤੀ ਹੋਈ ਹੈ ਕਿ ਉਹਨੂੰ ਡਰਾਇਆ ਗਿਆ, ਡਰਾ ਕੇ ਉਹ ਕਿਸੇ ਕਮਰੇ ਦੇ ਵਿੱਚ ਬਿਆਨ ਜਿਹੜਾ ਜੀ ਉਹ ਰਿਕਾਰਡ ਕੀਤਾ ਗਿਆ ਦੀਦਾ। ਇਸ ਮਾਮਲੇ ਦੇ ਉੱਤੇ ਪੰਥਕ ਸਭਾ ਦੇ ਵਿੱਚ ਵੀ ਜਿਹੜਾ ਜੀ ਉਹ ਚੰਗੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸੁਖਦੇਵ ਸਿੰਘ ਭੌਰ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਹਿੰਮਤ ਸਿੰਘ ਦੇ ਵੱਲੋਂ ਆਪਣੇ ਪਹਿਲੇ ਬਿਆਨਾਂ ਤੋਂ ਪਾਸਾ ਵੱਟਣ ਬਾਰੇ ਇਹ ਕਿਹਾ ਕਿ ਇਹਦੇ ਨਾਲ ਕਈ ਸਵਾਲ ਖੜੇ ਹੋ ਗਏ ਆ। ਉਹਨਾਂ ਨੇ ਸਰਸੇ ਦੇ ਮੁਖੀ ਨੂੰ ਸਤੰਬਰ 15 ਦੇ ਵਿੱਚ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਗੁਰਮੁਖ ਸਿੰਘ ਤੇ ਉਹਦੇ ਭਰਾ ਹਿੰਮਤ ਸਿੰਘ ਵੱਲੋਂ ਦਿੱਤੇ ਗਏ ਜਿਹੜੇ ਬਿਆਨ ਨੇ, ਉਹਨਾਂ ਨੇ ਕਿਹਾ ਕਿ ਉਹ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਹੈ। ਪਹਿਲਾਂ ਇਹ ਦੋਵੇਂ ਭਰਾ ਕੁਝ ਕਹਿੰਦੇ ਸੀਗੇ, ਹੁਣ ਬਿਲਕੁਲ ਜਿਹੜਾ ਜੀ ਉਹ ਯੂ ਟਰਨ ਮਾਰ ਗਏ। ਉਹਨਾਂ ਨੇ ਇਹ ਕਿਹਾ ਜੀ ਕਿ ਆਪਣੇ ਬਿਆਨਾਂ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟਣ ਦੇ ਨਾਲ ਸਵਾਲ ਇਹ ਪੈਦਾ ਹੋਇਆ ਕਿ ਸਤੰਬਰ 15 ਦੀ ਕਾਰਵਾਈ ਵੇਲੇ ਨਾ ਕਾਂਗਰਸ ਸਰਕਾਰ ਸੀ ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀਗਾ। ਉਸ ਵੇਲੇ ਦਿੱਤੇ ਗਏ ਬਿਆਨ ਪੰਥਕ ਦਬਾਅ ਦੇ ਹੇਠ ਦਿੱਤੇ ਗਏ ਸੀਗੇ, ਜਿਹਦੇ ਕਰਕੇ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੰਡੂਗਰ ਨੇ 21 ਅਪ੍ਰੈਲ 17 ਨੂੰ ਗੁਰਮੁਖ ਸਿੰਘ ਦਾ ਤਬਾਦਲਾ ਧਮਧਾਮ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਸੀਗਾ ਔਰ ਉਹਦਾ ਰਿਹਾਇਸ਼ੀ ਕੁਆਟਰ ਖਾਲੀ ਨਾ ਕਰਨ ਤੇ ਉਹਦਾ ਬਿਜਲੀ ਤੇ ਪਾਣੀ ਦਾ ਕਨੈਕਸ਼ਨ ਵੀ ਜਿਹੜਾ ਜੀ ਉਹ ਕੱਟ ਦਿੱਤਾ ਸੀਗਾ। ਇਸੇ ਹੀ ਗੱਲ ਨੂੰ ਜਿਹੜਾ ਜੀ ਅੱਗੇ ਵਧਾਉਂਦਿਆਂ ਹੋਇਆ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਹ ਕਿਹਾ ਕਿ ਆਪਣੇ ਬਿਆਨਾਂ ਤੋਂ ਮੁੱਕਰਨ ਵਾਲਾ ਹਿੰਮਤ ਸਿੰਘ ਹੁਣ ਕਦੇ ਵੀ ਸਿੱਖ ਕੌਮ ਦੇ ਵਿੱਚ ਆਪਣਾ ਵਿਸ਼ਵਾਸ ਬਹਾਲ ਜਿਹੜਾ ਜੀ ਉਹ ਨਹੀਂ ਕਰ ਸਕੂਗਾ। ਇਹ ਜਿਹੜੀਆਂ ਪੰਥਕ ਇਹ ਕਹਿੰਦੀਆਂ ਨੇ ਪੰਥਕ ਸਭਾ ਜਿਹੜੀਆਂ ਕਿ ਇਹਦੇ ਨਾਲ
ਜਿਹੜੀ ਤੋਏ ਤੋਏ ਉਹ ਹੋਈ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਮੁਲਾਜ਼ਮਾਂ ਦੀ। ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਜੀ ਕਿ ਇਹਦੇ ਪਿੱਛੇ ਜਿਹੜੀ ਕਹਾਣੀ ਹੈ ਜੀ ਉਹ ਬਿਲਕੁਲ ਕਲੀਅਰ ਸਭ ਨੂੰ ਦਿਸ ਰਹੀ ਹੈ ਕਿ ਕਿਵੇਂ ਇਹਨੇ ਤੇ ਕਿਉਂ ਜਿਹੜੇ ਆ ਉਹ ਬਿਆਨ ਬਦਲੇ ਆ ਜੀ। ਦੇਖੋ ਜੀ, ਕਦੀ ਨਾ ਕਦੀ ਤਾਂ ਇਹ ਇਸ ਚੀਜ਼ ਨੂੰ ਜ਼ਰੂਰ ਸੋਚਣਗੇ। ਤਾਂ ਕਿ ਆਪਾਂ ਮੌੜ ਬੰਬ ਧਮਾਕੇ ਦੀ ਵੀ ਗੱਲ ਕੀਤੀ ਸੀ ਕਿ ਉਹਦੀ ਚੰਗੀ ਖਿਚਾਈ ਹੋ ਰਹੀ ਆ, ਉਸ ਦੀ ਕੀ ਅਪਡੇਟ ਆ? ਇਸ ਮਾਮਲੇ ਦੇ ਵਿੱਚ ਜਿਹੜਾ ਜੀ ਹੁਣ ਕਿਉਂਕਿ ਹਾਈ ਕੋਰਟ ਦਾ ਦਖਲ ਜਿਹੜਾ ਜੀ ਆ ਗਿਆ, ਉਹਦੇ ਕਰਕੇ ਇਹ ਤਣਪੱਤਨਤਾ ਲਾਉਣੀ ਜਿਹੜੀ ਜੀ ਉਹ ਪਊਗੀ। ਹਾਈ ਕੋਰਟ ਨੇ ਇਹ ਲਿਖਤੀ ਰਿਪੋਰਟ ਜਿਹੜੀ ਹੈ ਜੀ ਉਹ ਮੰਗ ਲਈ ਹੈ। ਲਿਖਤੀ ਰਿਪੋਰਟ ਜਿਹੜੀ ਜੀ ਉਹ ਮੰਗਣ ਦੇ ਨਾਲ ਇਹ ਹੋ ਗਿਆ ਕਿ CBI ਦੇ ਕੋਲੇ ਇਹ ਜਾਂਚ ਜਾਣ ਦੇ ਅਸਾਰ ਘਟ ਗਏ ਆ। ਇਹ ਹਾਈ ਕੋਰਟ ਨੇ ਕਿਹਾ ਕਿ ਦੱਸੋ ਇਹਦਾ ਹੁਣ ਤੱਕ ਕੀ ਕੀਤਾ, ਸੀਲਬੰਦ ਲਿਫਾਫਾ ਲਿਆਓ। ਪੰਜਾਬ ਪੁਲਿਸ ਦੀ ਜਿਹੜੀ ਸਿੱਟ ਹੈ ਉਹਦੇ ਸੂਈਆ ਮੌੜ ਬੰਬ ਧਮਾਕੇ ਦੀ ਨਾਮਜ਼ਦ ਕੀਤੀ ਟਿੱਕੜੀ ਦੀ ਭਾਲ ਦੇ ਵਿੱਚ ਜਿਹੜਾ ਜੀ ਫੇਰ ਜੁਟ ਗਿਆ। ਜਾਂਚ ਟੀਮ ਨੇ ਮੌੜ ਕਾਂਡ ਦੇ ਮੁੱਖ ਮੁਲਜ਼ਮ ਗੁਰਤੇਜ ਸਿੰਘ ਕਾਲਾ ਦਾ ਪਾਸਪੋਰਟ ਕਬਜ਼ੇ ਦੇ ਵਿੱਚ ਲੈ ਲਿਆ, ਜਦੋਂ ਕਿ ਬਾਕੀ ਦੋ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਪਾਸਪੋਰਟ ਕਬਜ਼ੇ ਦੇ ਵਿੱਚ ਲੈਣ ਦੀ ਕਾਰਵਾਈ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। 5 ਮਹੀਨਿਆਂ ਤੋਂ ਬਾਅਦ ਮੁੜ ਕੇ ਇਹ ਜਾਂਚ ਜਿਹੜੀ ਆ ਉਹ ਆਰੰਭੀ ਗਈ ਆ। ਜਿਹੜੀ SIT ਬਣੀ ਸੀਗੀ ਇਹਨੇ ਜਿਹੜਾ ਜੀ ਮੁਲਜ਼ਮਾਂ ਦੇ ਸ਼ੱਕੀ ਟਿਕਾਣਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖਣੀ ਸ਼ੁਰੂ ਕਰਤੀ ਆ। ਜਿਹੜਾ ਸਰਸੇ ਵਾਲੇ ਦਾ ਮੁਖੀ ਆ ਰਾਜਸਥਾਨ ਵਿਚਲਾ, ਉਹਦਾ ਪਿੰਡ ਜਿਹੜਾ ਗੁਰੂਸਰ ਬੋਢੀਆਂ, ਉੱਥੇ ਵੀ ਸੂਈਏ ਜਿਹੜੇ ਆ ਜੀ ਉਹ ਲਾਏ ਗਏ ਆ, ਜਿੱਥੇ ਗੁਰਤੇਜ ਕਾਲੇ ਦੀ ਭੈਣ ਵਿਆਹੀ ਹੋਈ ਆ। ਹਾਈ ਕੋਰਟ ਦੀਆਂ ਝਿੜਕਾਂ ਖਾਣ ਤੋਂ ਬਾਅਦ SIT ਨੇ ਜਾਂਚ ਨੂੰ ਫੇਰ ਲੀਹ ਦੇ ਉੱਤੇ ਪਾਇਆ। ਤਲਵੰਡੀ ਸਾਬੋ ਅਦਾਲਤ ਦੇ ਵੱਲੋਂ ਗੁਰਤੇਜ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਆ, ਜਿਨ੍ਹਾਂ ਦੀ ਮਿਆਦ 24 ਅਗਸਤ ਤੱਕ ਹੈ। SIT ਨੇ ਇਹਨੂੰ ਭਗੌੜੇ ਐਲਾਨਣ ਦੇ ਵਾਸਤੇ ਕਾਰਵਾਈ ਵਿੱਢ ਦਿੱਤੀ ਹੈ। ਤਫਤੀਸ਼ੀ ਅਫਸਰ ਦਲਬੀਰ ਸਿੰਘ, ਜਿਹਦਾ ਤਬਾਦਲਾ ਪਹਿਲਾਂ ਫਤਿਹਗੜ੍ਹ ਸਾਹਿਬ 'ਚ ਕਰ ਦਿੱਤਾ ਗਿਆ ਸੀਗਾ ਜੀ, ਹੁਣ ਫੇਰ ਦੁਬਾਰਾ ਉੱਥੇ ਹੀ ਜਿਹੜਾ ਜੀ ਉਹ ਚਲੇ ਗਏ ਨੇ। ਉਹਨਾਂ ਨੇ ਫੇਰ ਤੇਜ਼ੀ ਜਿਹੜੀ ਹੈ ਜੀ ਇਹਦੇ ਵਿੱਚ ਲਿਆਂਦੀ ਆ। 24 ਅਗਸਤ ਨੂੰ ਅਦਾਲਤ ਦੇ ਵਿੱਚੋਂ ਤਿੰਨੇ ਮੁਲਜ਼ਮਾਂ ਨੂੰ ਭਗੌੜਾ ਜਿਹੜਾ ਜੀ ਉਹ ਕਰਾਰ ਦਿਵਾਉਣ ਦੇ ਵਾਸਤੇ ਇਸ਼ਤਿਹਾਰ ਜਾਰੀ ਜਿਹੜੀ ਕਰਾਉਣਗੇ। ਇਹ ਇਸ਼ਤਿਹਾਰ ਜਿਹੜੇ ਨੇ ਜੀ ਮੁਲਜ਼ਮਾਂ ਦੇ ਘਰਾਂ ਦੇ ਉੱਤੇ ਚਿਸ਼ਤੀ ਇਹਨਾਂ ਦੀ ਕੀਤੀ ਜਾਊਗੀ, ਚਿਪਕਾਏ ਜਾਂਦੇ ਜਿਹੜੇ ਜੀ। ਔਰ 30 ਦਿਨਾਂ ਦੇ ਵਿੱਚ ਜੇ ਉਹ ਅਦਾਲਤ ਦੇ ਵਿੱਚ ਪੇਸ਼ ਹੋਵੇ ਤਾਂ ਅਦਾਲਤ ਦੇ ਨਹੀਂ ਹੁੰਦਾ ਤਾਂ ਉਹਨੂੰ ਭਗੌੜਾ ਜਿਹੜਾ ਜੀ ਉਹ ਕਰਾਰ ਦਿੱਤਾ ਜਾਊਗਾ। ਪੁਲਿਸ ਟੀਮਾਂ ਨੇ ਮੁੜ ਕੇ ਤੇ ਪੁਰਾਣੇ ਸੂਈਏ ਸੀਗੇ ਜੀ ਉਹ ਸਰਗਰਮ ਕਰ ਦਿੱਤੇ ਆ। ਔਰ ਡੇਰੇ ਦੇ ਪੈਰੋਕਾਰਾਂ ਦਾ ਇੱਕ ਹਿੱਸਾ ਇਸ ਟਿੱਕੜੀ ਤੋਂ ਕਾਫੀ ਔਖਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਮੁਲਜ਼ਮਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਜ਼ਬਤ ਕੀਤੀ ਜਾਊਗੀ। 30 ਜਨਵਰੀ 17 ਨੂੰ ਮੌੜ ਮੰਡੀ ਦੇ ਵਿੱਚ ਮਰੂਤੀ ਕਾਰ ਦੇ ਵਿੱਚ ਬੰਬ ਧਮਾਕਾ ਜਿਹੜਾ ਹੋਇਆ ਸੀ, ਜਿਹਦੇ ਵਿੱਚ 7 ਜਾਨਾਂ ਗਈਆਂ ਸੀ, 12 ਜਾਣੇ ਜਿਹੜਾ ਜੀ ਉਹ ਜ਼ਖਮੀ ਹੋਏ ਸੀ। ਹਰਵਿੰਦਰ ਜੱਸੀ ਇੱਥੋਂ ਚੋਣ ਜਿਹੜਾ ਜੀ ਉਹ ਲੜ ਰਿਹਾ ਸੀਗਾ। 4 ਹਫ਼ਤੇ ਦਿੱਤੇ ਆ ਜੀ ਹਾਈ ਕੋਰਟ ਨੇ, ਕਿਹਾ 4 ਹਫ਼ਤਿਆਂ ਦੇ ਵਿੱਚ ਰਿਪੋਰਟ ਜਿਹੜੀ ਆ ਜੀ ਉਹ ਦਿਓ। ਗੁਰਤੇਜ ਕਾਲਾ ਨੂੰ ਗ੍ਰਿਫਤਾਰ ਕਰਨਾ SIT ਦੇ ਵਾਸਤੇ ਇੱਕ ਵੱਡੀ ਚੁਣੌਤੀ ਆ। ਵੇਖਣਾ ਇਹ ਹੋਊਗਾ ਜੀ ਕਿ ਇਸ ਚੁਣੌਤੀ ਨੂੰ ਜਿਹੜਾ ਜੀ ਕਿਵੇਂ ਸਰ ਕਰਦੀ ਆ SIT। ਬਿਲਕੁਲ ਲੱਗਦਾ ਕਿ ਕੋਈ ਕਾਫੀ ਤਕੜਾ ਇਹ ਮੁਲਜ਼ਮ ਹੈਗਾ। ਤੇ ਅੱਗੇ ਜਦੋਂ ਇਹ ਬਣੀ ਆ ਸਰਕਾਰ, ਤੇ ਉਦੋਂ ਕਹਿੰਦੇ ਸੀਗੇ ਜਿਹੜਾ ਚਾਹ ਪਾਣੀ ਬੰਦ ਕੀਤਾ ਜਾਊਗਾ, ਬਿਸਕੁਟ ਨਹੀਂ ਦਿੱਤੇ ਜਾਣਗੇ, ਪਰ ਹੁਣ ਇਹਨਾਂ ਦੇ ਚਾਹ ਪਾਣੀ ਦੇ ਖਰਚੇ ਲੱਖਾਂ 'ਚ। ਬਿਲਕੁਲ ਜੀ, ਐਕਚੁਅਲੀ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਸਾਰੇ ਕਹਿੰਦੇ ਰਹੇ ਕਿ ਸੰਜਮ ਦੇ ਨਾਲ ਕੰਮ ਲਓ, ਪਰ ਹੁਣ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ ਉਹਦੇ ਤਹਿਤ ਜਿਹੜੀਆਂ ਸੂਚਨਾਵਾਂ ਉਹ ਇਹ ਕਹਿੰਦੀਆਂ ਨੇ ਕਿ ਖੁੱਲ੍ਹ ਕੇ ਖਾਣ ਪੀਣ ਲੱਗ ਗਏ ਫਿਰ ਜਿਹੜੇ ਆਪਣੇ ਮੰਤਰੀ ਵਗੈਰਾ ਨੇ। ਔਰ ਜਿਹੜੇ ਚਾਹ ਪਾਣੀ ਦਾ ਖਜ਼ਾਨਾ ਜੀ ਉਹ ਵੀ ਜਿਹੜਾ ਜੀ ਕਿਤੇ ਨਾ ਕਿਤੇ ਪੈਣ ਲੱਗਿਆ। ਇਹ ਹੁਣ ਜਿਹੜੀ ਸਾਹਮਣੇ ਆਈ ਜਾਣਕਾਰੀ ਜੀ, ਕੋਈ 28 ਲੱਖ ਰੁਪਈਏ ਦੇ ਵਿੱਚ 1 ਸਾਲ ਪਹਿਲੇ ਵਰ੍ਹੇ ਦੇ ਦੌਰਾਨ ਜਿਹੜਾ ਜੀ, ਜਿਹਦੇ 'ਚ ਬਾਕੀ ਮਹੀਨੇ ਸ਼ਾਮਲ ਨਹੀਂ, 1 ਸਾਲ ਦਾ ਜਿਹੜਾ ਖਰਚਾ ਉਹ 28 ਲੱਖ ਰੁਪਈਏ ਚਾਹ ਦਾ ਤੇ ਬਿਸਕੁਟਾਂ ਦਾ ਜਿਹੜਾ ਜੀ ਉਹ ਪੈ ਗਿਆ। ਬੇਸ਼ੱਕ ਇਹਨੂੰ ਬਹੁਤ ਵੱਡਾ ਖਰਚਾ ਨਹੀਂ ਕਿਹਾ ਜਾ ਸਕਦਾ ਜੀ, ਪਰ ਜਦੋਂ ਖਜ਼ਾਨਾ ਉਹਦੇ ਮੰਦੇ ਹਾਲਾਤਾਂ ਦੇ ਵਿੱਚ ਆ ਉਸ ਟਾਈਮ ਦੇ ਉਹਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਇੱਕ ਵੱਡਾ ਹੈ। ਮੁੱਖ ਮੰਤਰੀ ਹੋਰਾਂ ਦੇ ਪ੍ਰਾਹੁਣੇ ਕੋਈ 5,34,000 ਰੁਪਈਏ ਦਾ ਚਾਹ ਪਾਣੀ ਜਿਹੜਾ ਜੀ ਉਹ ਪੀ ਗਏ, ਪਾਣੀ ਤੇ ਚਾਹ। ਸਰਕਾਰ ਖਰਚੇ ਦੇ ਉੱਤੇ ਜਿਹੜੀ ਜੀ ਉਹ ਕੱਟ ਲਾ ਰਹੀ ਹੈ, ਪਰ ਦੂਜੇ ਪਾਸੇ ਜਿਹੜਾ ਜੀ ਇਹਨਾਂ ਦੇ ਉੱਤੇ ਕੋਈ ਕੱਟ ਜਿਹੜੇ ਜੀ ਉਹ ਨਹੀਂ ਹੈਗੇ। ਜਿਹੜੇ 1 ਵਰ੍ਹੇ ਦੇ ਦੌਰਾਨ 12,33,000 ਰੁਪਇਆ ਖਰਚਾ ਜਿਹੜਾ ਜੀ ਉਹ ਆਇਆ ਸੀਗਾ ਮੀਟਿੰਗਾਂ ਦੇ ਉੱਤੇ। ਮੁੱਖ ਮੰਤਰੀ ਪੰਜਾਬ ਦੇ ਵੱਲੋਂ ਦਫ਼ਤਰ ਦੀ ਜਗ੍ਹਾ ਦੇ ਉੱਤੇ ਰਿਹਾਇਸ਼ ਦੇ ਉੱਤੇ ਮੀਟਿੰਗਾਂ ਜਿਹੜੀਆਂ ਜ਼ਿਆਦਾ ਕੀਤੀਆਂ ਜਾਂਦੀਆਂ ਨੇ। 6 ਵਜ਼ੀਰਾਂ ਦੇ ਚਾਹ ਪਾਣੀ ਦਾ ਖਰਚਾ 11,65,000 ਰੁਪਇਆ ਰਿਹਾ, ਜਿਹੜਾ ਕਿ 1 ਵਰ੍ਹੇ ਦਾ ਹੈ। ਮੁੱਢਲੇ ਮਹੀਨਿਆਂ ਦੇ ਵਿੱਚ ਚਾਹ ਪਾਣੀ ਦੇ ਉੱਤੇ ਖਰਚਾ ਘੱਟ ਜਿਹੜਾ ਜੀ ਹੋਇਆ ਸੀਗਾ। ਸਭ ਤੋਂ ਵੱਧ ਚਾਹ ਜਿਹੜੀ ਪਿਆਈ ਹੈ ਜੀ ਉਹ ਸਿਹਤ ਮੰਤਰੀ ਬ੍ਰਹਮਿੰਦਰਾ ਨੇ ਪਿਆਈ ਹੈ ਜੀ, ਜਿਹਨੇ 3,37,000 ਰੁਪਈਏ ਦੀ ਚਾਹ ਪਿਆਤੀ। ਫਿਰ ਦੂਜੇ ਨੰਬਰ ਦੇ ਉੱਤੇ ਰਜੀਆ ਸੁਲਤਾਨਾ ਹੈ, ਜਿਹਨੇ ਚਾਹ ਪਾਣੀ ਤੇ ਉੱਤੇ ਜਿਹੜਾ ਜੀ 2,71,000 ਰੁਪਈਆ ਖਰਚ ਕੀਤਾ।
ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ 2,48,000 ਰੁਪਏ ਜਿਹੜੇ ਜੀ ਉਹ ਖਰਚ ਕਰਤੇ। ਸਾਧੂ ਸਿੰਘ ਧਰਮ ਸੋਤ ਹੋਣਾ ਨੇ 2,12,000 ਰੁਪਏ ਖਰਚ ਕੀਤੇ। ਅਰੁਣਾ ਚੌਧਰੀ ਨੇ ਜਿਹੜਾ ਜੀ ਉਹ ਖਰਚਾ 82,700 ਰੁਪਏ 780 ਰੁਪਏ ਹੈ ਜੀ। ਨਵਜੋਤ ਸਿੱਧੂ ਹੋਰਾਂ ਦਾ ਖਰਚਾ ਸਭ ਤੋਂ ਜਿਹੜਾ ਜੀ ਉਹ ਘੱਟ ਹੈ ਮੰਤਰੀਆਂ ਚੋਂ, ਜਿਨ੍ਹਾਂ ਨੇ ਸਿਰਫ 13,118 ਰੁਪਏ ਜਿਹੜੇ ਖਰਚੇ ਆ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਮੀਟਿੰਗਾਂ ਤੇ ਮਹਿਮਾਨਾਂ ਦੇ ਉੱਤੇ 2,80,000 ਰੁਪਏ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਜਿੰਨੀ ਦੇਰ ਹੋ ਰਹੇ ਉਹ 88,282 ਰੁਪਏ ਚਾਹ ਤੇ ਖਰਚ ਕਰ ਗਏ ਜੀ। ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਆਪਣੇ ਦਫ਼ਤਰ ਦੇ ਬਾਹਰ ਲਾਇਆ ਹੋਇਆ ਜੀ ਕਿ ਜਿਹੜਾ ਖਜ਼ਾਨੇ ਦੀ ਮੰਦੀ ਹਾਲਤ ਹੈ ਜਿਹਦੇ ਕਰਕੇ ਚਾਹ ਪਾਣੀ ਤੋਂ ਗਰੇਜ ਜਿਹੜਾ ਜੀ ਉਹ ਕਰਦੇ ਆ, ਉਹ ਵਾਕਿਆ ਹੀ ਉਹਨਾਂ ਨੇ ਜਿਹੜਾ ਜੀ ਉਹ ਗਰੇਜ ਕੀਤਾ ਤੇ ਉਹਨਾਂ ਦੇ ਚਾਹ ਪਾਣੀ ਦਾ ਖਰਚ ਸਿਰਫ 1,137 ਰੁਪਏ ਹੀ ਜਿਹੜਾ ਜੀ ਉਹ ਰਿਹਾ। ਪੰਜਾਬ ਭਵਨ ਦੇ ਵੱਲ ਕਰੀਬ 20 ਲੱਖ ਰੁਪਏ ਦੀਆਂ ਦੇਣਦਾਰੀਆਂ ਜਿਹੜੀਆਂ ਦੀ ਉਹ ਸਰਕਾਰ ਦੇ ਸਿਰ ਤੇ ਖੜੀਆਂ ਨੇ। ਇਹਦੇ ਵਿੱਚ ਫੰਡ ਨੇ ਦੀ ਜਿਹੜੇ ਦੂਜੇ ਵਿਭਾਗਾਂ ਦੇ ਵੱਲੋਂ ਖਰਚੇ ਕੀਤੇ ਜਾਂਦੇ ਆ ਜੀ ਉਹ ਵੱਖਰੇ ਆ। ਸਿਵਲ ਸੈਕਟਰੀਏਟ ਵਿਧਾਨ ਸਭਾ ਕੰਟੀਨ ਦੇ ਵਾਸਤੇ ਮਟੀਰੀਅਲ ਸਪਲਾਈ ਦੇ ਤਹਿਤ 1 ਕਰੋੜ 20 ਲੱਖ ਰੁਪਏ ਦਾ ਬਜਟ ਜਿਹੜਾ ਜੀ ਉਹ ਅਲਾਟ ਕੀਤਾ ਗਿਆ ਸੀਗਾ, ਜਿਹਦੇ ਵਿੱਚੋਂ 1 ਕਰੋੜ 17 ਲੱਖ ਰੁਪਏ ਖਰਚੇ ਜਾ ਚੁੱਕੇ ਆ। ਪ੍ਰਾਈਵੇਟ ਹੋਟਲਾਂ ਦੇ ਵਿੱਚ ਲੰਚ ਡਿਨਰ ਰਿਫਰੈਸ਼ਮੈਂਟ ਦੇ ਉੱਤੇ ਜਿਹੜੇ ਹੁੰਦੇ ਖਰਚੇ ਆ ਜੀ ਉਹ ਵੱਖਰੇ ਆ। ਖਜ਼ਾਨਾ ਮੰਤਰੀ ਤਾਂ ਆਪਣੇ ਜਿਹੜੇ ਗੈਸਟ ਆਉਂਦੇ ਉਹਨਾਂ ਨੂੰ ਬਿਲਕੁਲ ਕਲੀਅਰ ਕਹਿੰਦੇ ਆ ਕਿ ਖਜ਼ਾਨੇ ਦੀ ਹਾਲਤ ਜਿਹੜੀ ਆ ਜੀ ਉਹ ਚਾਹ ਪਾਣੀ ਪਿਉਣ ਜੋਗੀ ਹੈ ਨੀ ਗੀ। ਨਵੇਂ ਬਣੇ ਵਜ਼ੀਰਾਂ ਦਾ ਖਰਚਾ ਹਾਲੇ ਦਿੱਤਾ ਨਹੀਂ ਜਿਹੜਾ ਜੀ ਉਹ ਗਿਆ। ਤੋ ਇਹਦੇ ਵਿੱਚ ਜਿਹੜਾ ਜੀ ਉਹ ਇਹ ਡਿਟੇਲ ਸ਼ਾਮਿਲ ਨੇ। ਚਲੋ ਕਿਸੇ ਚੀਜ਼ ਤੇ ਤਾਂ ਅਸਰ ਹੁੰਦਾ ਹੈ ਨਾ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਵੱਲੋਂ ਇਹ ਕਨਸੂਆਂ ਮਿਲ ਰਹੀਆਂ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਥਾਪਣ ਦੀਆਂ ਕੋਸ਼ਿਸ਼ਾਂ। ਜਿਵੇਂ ਆਪਾਂ ਗੱਲ ਕੀਤੀ ਹੈ ਜੀ, ਚਾਹੇ ਉਹ ਪੰਥਕ ਸਭਾ ਨੇ ਚਾਹੇ ਸਿਆਸੀ ਸਭਾ ਨੇ, ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਇਸ ਵੇਲੇ ਜਿਹੜਾ ਚਰਚਾ ਚੱਲ ਰਿਹਾ ਨਾ ਜੀ ਉਹ ਰਣਜੀਤ ਕਮਿਸ਼ਨ ਦੀ ਰਿਪੋਰਟ ਦਾ ਜਿਹੜਾ ਜੀ ਉਹ ਚਰਚਾ ਹੈ। ਇਹਦੇ ਵਿੱਚ ਚੁਫੇਰਿਓਂ ਘਿਰਿਆ ਹੋਇਆ ਜੀ ਅਕਾਲੀ ਦਲ ਔਰ ਉਹ ਰਾਹ ਲੱਭ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਕੁਛ ਜਿਹੜਾ ਜੀ ਇਹ ਕਿਸੇ ਵੱਡੀ ਖਬਰ ਨੂੰ ਜਨਮ ਜਿਹੜਾ ਜੀ ਉਹ ਦਿੱਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਰੀ ਹਸਪੀਟਲ ਜਿਹੜਾ ਜੀ ਉਹ ਆਏ ਸੀਗੇ ਤੇ ਉਦੋਂ ਜਿਹੜਾ ਜੀ ਇਹ ਕਿਹਾ ਉਹਨਾਂ ਨੇ ਇੱਕ ਚਿੱਠੀ ਜਿਹੜੀ ਜਾਰੀ ਕੀਤੀ ਸੀ। ਇਹ ਚਿੱਠੀ ਸਿੱਧਮ ਸਿੱਧੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀਗੀ ਜੀ। ਤੇ ਉਦੋਂ ਤੋਂ ਇਹ ਕਨਸੂਆਂ ਜਿਹੜੀਆਂ ਦੀ ਆ ਰਹੀਆਂ ਸੀ ਕਿ ਕੁਛ ਨਾ ਕੁਛ ਨਵਾਂ ਹੋ ਸਕਦਾ ਹੈ। ਹੁਣ ਜਿਹੜੇ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਹੈ ਗੁਰਬਚਨ ਸਿੰਘ, ਕੇਸਗੜ੍ਹ ਦੇ ਜਥੇਦਾਰ ਰਣਧੀਰ ਸਿੰਘ, ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਇਹ ਪਿਛਲੇ ਦਿਨੀ ਉਚੇਚੇ ਤੌਰ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਜਿਹੜਾ ਜੀ ਉਹ ਮਿਲੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ, ਅਕਾਲੀ ਦਲ ਕਈ ਵਾਰੀ ਕੇਂਦਰੀ ਗ੍ਰਹਿ ਵਿਭਾਗ ਦੇ ਕੋਲੇ ਪਹੁੰਚ ਕਰਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਤਬਦੀਲ ਕਰਾਉਣ ਦੇ ਯਤਨ ਜਿਹੜਾ ਜੀ ਉਹ ਕਰਦਾ ਆ ਰਿਹਾ। ਇਹ ਹੁਣ ਕਿਹਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਲਾ ਕੇ ਜਿਵੇਂ ਭਾਈ ਰਣਜੀਤ ਸਿੰਘ ਹੋਰਾਂ ਦੀ ਰਿਹਾਈ ਹੋਈ ਸੀ ਉਸ ਤਰੀਕੇ ਦੇ ਨਾਲ ਇਹ ਰਿਹਾਈ ਜਿਹੜੀ ਹੈ ਜੀ ਉਹ ਕਰਵਾਉਣੀ ਚਾਹੁੰਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਦਮਦਮੀ ਟਕਸਾਲ ਤੇ ਜਿਹੜਾ ਸੰਤ ਸਮਾਜ ਦਾ ਇੱਕ ਹਿੱਸਾ ਜਿਹੜਾ ਅਕਾਲੀ ਦਲ ਦੇ ਨਾਲ ਹੈ ਉਹ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਥਾਪੜ ਰਿਹਾ ਹੈ ਕਿ ਇਹ ਠੀਕ ਹੈ, ਉਹਨਾਂ ਦਾ ਸਹਿਯੋਗ ਜਿਹੜਾ ਉਹ ਲਿਆ ਜਾ ਰਿਹਾ। ਸੰਭਾਵੀ ਰੂਪ ਦੇ ਵਿੱਚ ਦਿੱਤੀ ਗਈ ਹੈ ਜੀ 72 ਘੰਟਿਆਂ ਦੇ ਸ਼ਾਰਟ ਨੋਟਿਸ ਦੇ ਉੱਤੇ ਭਲਕੇ ਹੋਣ ਜਾ ਰਹੀ ਹੈ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਬੈਠਕ। ਇਹਦੇ ਉੱਤੇ ਸਹੀ ਜਿਹੜੀ ਹੈ ਜੀ ਉਹ ਪਾਈ ਜਾ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਗੁਰਬਚਨ ਸਿੰਘ ਹੋਰਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੂੰ ਜਥੇਦਾਰ ਥਾਪਣ ਦਾ ਫੈਸਲਾ ਕਰਨ ਦੇ ਵਿੱਚ ਵੱਡੀ ਮੁਸ਼ਕਿਲ ਆ ਸਕਦੀ ਹੈ ਜੀ। ਚੰਗੀਆਂ ਸੇਵਾਵਾਂ ਕਿਵੇਂ, ਇਹ ਇਸ ਕਰਕੇ ਥੋੜਾ ਜ਼ੋਰ ਦਿੱਤਾ ਵੀ ਸਮਝੋ ਚੰਗੀਆਂ ਸੇਵਾਵਾਂ ਜਿਹੜੀਆਂ ਸ਼ਾਇਦ ਉਹਨਾਂ ਨੂੰ ਇਸ ਤਰ੍ਹਾਂ ਦਾ ਜਥੇਦਾਰ ਜਿਹੜਾ ਜੀ ਉਹ ਮੁੜ ਕੇ ਨਾ ਮਿਲੇ, ਜਿਹੜਾ ਯੈਸ ਨੂੰ ਯੈਸ ਤੇ ਨੋ ਨੂੰ ਨੋ ਕੰਟੀਨਿਊ ਆਖੀ ਜਾਏ। ਬਿਲਕੁਲ ਜੀ, ਸਾਰਾ ਕੁਝ ਤੇ ਸਾਫ਼ ਹੋ ਗਿਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।